सत श्री अकाल जी, मैं योगेश गुरना ते तुसी देख रहे हो इंडोज टीवी आस्ट्रेलिया। सो लो जी, थोड़ा सारिਆਂ ਦਾ फेवरेट प्रोग्राम जनाब लेके हाजिर हाँ जी तनाए जी, यानी कि पंजाबी म्यूजिक ते फिल्म इंडस्ट्री ਦੀਆਂ कुछ गर्मा गर्म खबरां। लो जी, सब तो पहला गल करते हैं 13 जनवरी ਨੂੰ टीजर आया है फिल्म का, तो फिल्म का नाम है तो जनाब ये फिल्म आ रही है जी गिप्पी गरेवाल साहब की। पंजाबी फिल्म इंडस्ट्री के हुण फिलहाल सब तो महंगे एक्टर गिप्पी गरेवाल साहब नूं आपां कह सकते हैं, तो सब तो वड्डे स्टार गिप्पी गरेवाल साहब हैगे आ, ते उन्हां दी फिल्म आ रही है जी संधू दे प्यार दे नाल नाल संधू दी यारी दी भी है। इस फिल्म का टीजर आ गया है जी, ते टीजर पूरा एक्शन दे नाल भरपूर आया है। ਜਦੋਂ ਤੋਂ ਫਿਲਮ ਸ਼ੂਟ ਹੋ ਰਹੀ ਸੀ ਉਦੋਂ ਤੋਂ ਹੀ ਚਰਚੇ ਸੀ ਕਿ ਗਿੱਪੀ ਗਰੇਵਾਲ ਇੱਕ ਐਕਸ਼ਨ ਮੂਵੀ ਲੈ ਕੇ ਆ ਰਹੇ ਨੇ। ਡਾਇਰੈਕਟਰ ਤੇ ਗੋਲਡਨ ਬ੍ਰਿਜ ਫਿਲਮਸ ਇਸ ਫਿਲਮ ਨੂੰ ਲੈ ਕੇ ਆ ਰਹੇ ਨੇ ਜੀ, ਪ੍ਰੈਜ਼ੈਂਟ ਕਰ ਰਹੇ ਨੇ। ਇਸ ਫਿਲਮ ਦੇ ਪ੍ਰੋਡਿਊਸਰ ਨੇ ਜੀ ਤੇ ਬੱਲੀ ਸਿੰਘ ਕੱਕੜ ਪਹਿਲਾਂ ਵੀ ਇੱਕ ਫਿਲਮ ਨੂੰ ਪ੍ਰੋਡਿਊਸ ਕਰ ਚੁੱਕੇ ਨੇ ਰਾਕੇਸ਼ ਮਹਿਤਾ ਦੇ ਨਾਲ ਹੀ। ਫਿਲਮ ਦਾ ਨਾਮ ਸੀ ਜੀ ਯਾਰਾ ਵੇ ਤੇ ਪੀਰੀਅਡ ਫਿਲਮ ਸੀ ਜੀ, 47 ਦਾ ਡਰਾਮਾ ਸੀ। ਬਟ ਹੁਣ ਬੱਲੀ ਸਿੰਘ ਕੱਕੜ ਤੇ ਰਾਕੇਸ਼ ਮਹਿਤਾ ਦੀ ਜੋੜੀ ਲੈ ਕੇ ਆ ਰਹੀ ਹੈ ਐਕਸ਼ਨ ਮੂਵੀ ਇੱਕ ਸੰਧੂ ਹੁੰਦਾ ਸੀ, ਤੇ ਗਿੱਪੀ ਗਰੇਵਾਲ ਸੰਧੂ ਦਾ ਕੈਰੈਕਟਰ ਨਿਭਾ ਰਹੇ ਨੇ। ਤੇ ਸੰਧੂ ਬਹੁਤ ਫੇਮਸ ਗੋਤ ਹੈ ਜੀ, ਸੰਧੂਆਂ ਦੇ ਚਰਚੇ ਹੁੰਦੇ ਹੀ ਰਹਿੰਦੇ ਆ, ਸੰਧੂਆਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਜੀ। ਤੇ ਉਹਨਾਂ ਦੇ ਨਾਲ ਸੈਕੰਡ ਲੀਡ ਦੇ ਵਿੱਚ ਨਜ਼ਰ ਆਉਣਗੇ ਜੀ ਨਟਖਟ ਜੇ ਸਾਡੇ ਘੈਂਟ ਪੰਜਾਬੀ ਗੱਭਰੂ ਰੋਸ਼ਨ ਪ੍ਰਿੰਸ। ਸੋ ਇਹ ਦੋਵੇਂ ਪੰਜਾਬੀ ਫਿਲਮ ਇੰਡਸਟਰੀ ਦੇ ਸਟਾਰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਜੀ, ਤੇ ਐਕਸ਼ਨ ਦੇ ਨਾਲ ਫਿਲਮ ਭਰਪੂਰ ਸਾਨੂੰ ਲੱਗ ਰਹੀ ਹੈ। ਤੇ ਗਿੱਪੀ ਗਰੇਵਾਲ ਕਾਫੀ ਜ਼ਿਆਦਾ ਮੁੱਕੀਆਂ ਡੰਡੇ ਖੜਕਾਉਂਦੇ ਹੋਏ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ। ਸੋ ਦੇਖਦੇ ਹਾਂ ਹੁਣੇ ਜਿਹੜਾ ਸੰਧੂ ਹੁੰਦਾ ਸੀ, ਫਿਲਮ ਦਾ ਨਾਂ ਹੈ ਨਾ ਇੱਕ ਸੰਧੂ ਹੁੰਦਾ ਸੀ, ਸੋ ਐਕਚੁਅਲ ਹੁਣੇ ਕਿੱਦਾਂ ਦਾ ਸੰਧੂ ਸਾਡੇ ਸਾਹਮਣੇ ਆਊਗਾ ਜੀ। ਇਹ ਤਾਂ ਹੁਣ ਫਿਲਮ ਰਿਲੀਜ਼ ਹੋਈ ਤੇ ਹੀ ਸਾਨੂੰ ਪਤਾ ਲੱਗੇਗਾ ਜਨਾਬ। 28 ਫਰਵਰੀ ਨੂੰ ਇਸ ਫਿਲਮ ਨੇ ਰਿਲੀਜ਼ ਹੋਣਾ ਹੈ ਤੇ 28 ਫਰਵਰੀ ਨੂੰ ਸਾਨੂੰ ਪਤਾ ਲੱਗ ਜਾਣਾ ਕਿ ਇੱਕ ਸੰਧੂ ਹੁੰਦਾ ਸੀ ਹੈਗਾ ਹੈ ਜਾਂ ਹੁੰਦਾ ਸੀ। ਵੈਸੇ ਸੰਧੂ ਤਾਂ ਹੈਗੇ ਹੀ ਨੇ ਜੀ, ਕਿਉਂਕਿ ਸੰਧੂਆਂ ਦੀ ਤਾਂ ਚੜ੍ਹਾਈ ਬਹੁਤ ਹੈ, ਪਰ ਗਿੱਪੀ ਗਰੇਵਾਲ ਸੰਧੂ ਦਾ ਕਰੈਕਟਰ ਕਰ ਰਹੇ ਨੇ ਤੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਤੇ ਹਾਕੀਆਂ ਡੰਡੇ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ। ਸੋ ਖੈਰ ਟੀਜ਼ਰ ਦੀ ਮੈਂ ਗੱਲ ਕਰਾਂ ਤਾਂ ਫਿਲਮ ਦੀ ਜਿਹੜੀ ਕਿ ਫਸਟ ਲੁੱਕ ਸਾਨੂੰ ਦੇਖਣ ਨੂੰ ਮਿਲੀ ਕਾਫੀ ਜ਼ਿਆਦਾ ਅੱਛੀ ਲੱਗੀ, ਨੀਟ ਐਂਡ ਕਲੀਨ ਲੱਗੀ। ਤੇ ਡਾਇਰੈਕਟਰ ਰਾਕੇਸ਼ ਮਹਿਤਾ ਕਾਫੀ ਜ਼ਿਆਦਾ ਐਕਸਪੀਰੀਅੰਸਡ ਡਾਇਰੈਕਟਰ ਨੇ, ਕਾਫੀ ਵੱਡੀਆਂ ਫਿਲਮਾਂ ਪਹਿਲਾਂ ਬਣਾ ਚੁੱਕੇ ਨੇ, ਜਿੱਦਾਂ ਮੈਂ ਯਾਰਾ ਵੇ ਦਾ ਜ਼ਿਕਰ ਕੀਤਾ, ਤੇ ਕਾਫੀ ਅੱਛੀ ਡਾਇਰੈਕਸ਼ਨ ਦੀ ਉਹ ਪਕੜ ਰੱਖਦੇ ਨੇ। ਤੇ ਜਨਾਬ ਰਾਕੇਸ਼ ਮਹਿਤਾ ਪਹਿਲੀ ਵਾਰ ਗਿੱਪੀ ਗਰੇਵਾਲ ਨਾਲ ਕੰਮ ਕਰ ਰਹੇ ਨੇ। ਸੋ ਹੁਣ ਦੇਖਦੇ ਹਾਂ ਆਪਾਂ ਜਨਾਬ ਕਿ ਪਹਿਲੀ ਵਾਰ ਇਹਨਾਂ ਸ਼ਾਨਦਾਰ ਦੋ ਬੰਦਿਆਂ ਨੇ ਆਪਸ ਦੇ ਵਿੱਚ ਕੰਮ ਕੀਤਾ ਹੈ। ਗਿੱਪੀ ਗਰੇਵਾਲ ਵੀ ਆਪਣੀ ਐਕਟਿੰਗ ਦੇ ਲਈ ਹੁਣ ਮੰਨੇ ਜਾਂਦੇ ਨੇ ਤੇ ਰਾਕੇਸ਼ ਮਹਿਤਾ ਡਾਇਰੈਕਸ਼ਨ ਦੇ ਲਈ ਜਾਣੇ ਜਾਂਦੇ ਨੇ। ਸੋ ਦੇਖਦੇ ਹਾਂ ਕਿ ਦੋਨਾਂ ਦੀ ਜੋੜੀ ਕੀ ਕਮਾਲ ਕਰਦੀ ਆ। ਸੋ ਇਸ ਟੀਜ਼ਰ ਦਾ ਜਿਹੜਾ ਐਕਸ਼ਨ ਹੈ ਉਹ ਵੀ ਕਾਫੀ ਜ਼ਿਆਦਾ ਇੰਟਰਸਟਿੰਗ ਲੱਗ ਰਿਹਾ ਜਨਾਬ, ਤੇ ਐਕਸ਼ਨ ਮੂਵੀ ਯੰਗਸਟਰਸ ਨੂੰ ਬਹੁਤ ਪਸੰਦ ਆਉਂਦੀ ਆ, ਕਾਲਜ ਵਾਲੇ ਮੁੰਡਿਆਂ ਖੁੰਡਿਆਂ ਨੂੰ, ਮੇਰੇ ਵਰਗਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ। ਸੋ ਟੀਜ਼ਰ ਦੀ ਓਵਰਆਲ ਗੱਲ ਕਰਾਂ ਤਾਂ ਟੀਜ਼ਰ ਕਾਫੀ ਜ਼ਿਆਦਾ ਕਿਉਰਿਓਸਿਟੀ ਪੈਦਾ ਕਰ ਰਿਹਾ ਹੈ। ਇੱਕ ਤਰ੍ਹਾਂ ਦੀ ਮੈਨੂੰ ਲੱਗਦਾ ਕੋਈ ਕਾਲਜ ਲਾਈਫ ਦੀ ਕਹਾਣੀ ਇਹ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਉਸੇ ਤਰ੍ਹਾਂ ਦੀਆਂ ਬਿਲਡਿੰਗਸ, ਉਸੇ ਤਰ੍ਹਾਂ ਦਾ ਦਾਇਰਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਸੋ ਸ਼ਾਇਦ ਕਾਲਜ ਲਾਈਫ ਇੱਕ ਦਿਖਾਈ ਗਈ ਹੈ ਜਾਂ ਸਟੂਡੈਂਟ ਪੋਲੀਟਿਕਸ, ਇਹ ਮੇਰਾ ਆਈਡੀਆ ਹੈ ਜੀ, ਗਲਤ ਵੀ ਮੈਂ ਹੋ ਸਕਦਾ, ਬਟ ਸਟੂਡੈਂਟ ਪੋਲੀਟਿਕਸ ਦੀ ਇੱਕ ਝਲਕ ਮੈਨੂੰ ਇਸ ਟੀਜ਼ਰ ਦੇ ਵਿੱਚੋਂ ਦੇਖਣ ਨੂੰ ਮਿਲੀ। ਸੋ ਓਵਰਆਲ ਟੀਜ਼ਰ ਅੱਛਾ ਲੱਗਿਆ, ਐਂਟਰਟੇਨਿੰਗ ਲੱਗਿਆ, ਤੇ ਮੇਰੇ ਵੱਲੋਂ ਜਨਾਬ ਇਸ ਟੀਜ਼ਰ ਨੂੰ ਯਾਨੀ ਕਿ ਇੰਡੋਜ਼ ਟੀਵੀ ਵੱਲੋਂ ਅਸੀਂ 5 ਦੇ ਵਿੱਚੋਂ 4 ਸਟਾਰ ਜਨਾਬ ਦਿੰਦੇ ਹਾਂ। ਓਵਰਆਲ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ, ਸਿਨੇਮੈਟੋਗ੍ਰਾਫੀ ਦੇ ਪੱਖ ਤੋਂ, ਡਾਇਰੈਕਸ਼ਨ ਦੇ ਪੱਖ ਤੋਂ, ਐਕਟਿੰਗ ਦੇ ਪੱਖ ਤੋਂ, ਐਕਸ਼ਨ ਦੇ ਪੱਖ ਤੋਂ ਅਸੀਂ ਇਸ ਨੂੰ ਦਿੰਦੇ ਹਾਂ ਜੀ 5 ਦੇ ਵਿੱਚੋਂ 4 ਸਟਾਰ। ਬਾਕੀ ਫਿਲਮ ਦੇ ਲਈ ਆਲ ਦਾ ਬੈਸਟ। ਬਾਕੀ ਟ੍ਰੇਲਰ ਆਏ ਤੇ ਆਪਾਂ ਉਹਦਾ ਵੀ ਆਪਰੇਸ਼ਨ ਕਰਾਂਗੇ ਕਿ ਟ੍ਰੇਲਰ ਕਿੱਦਾਂ ਦਾ ਤੇ ਫਿਲਮ ਕਿੱਦਾਂ ਦੀ ਹੋਵੇਗੀ। ਸੋ 28 ਫਰਵਰੀ ਨੂੰ ਰਿਲੀਜ਼ ਹੋਣਾ ਫਿਲਮ ਨੇ, ਪਰ ਫਿਲਹਾਲ ਟੀਜ਼ਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਫਿਲਮ ਇੱਕ ਸੰਧੂ ਹੁੰਦਾ ਸੀ ਦਾ ਜਿਹਦੀ ਲੀਡ ਕਰ ਰਹੇ ਨੇ ਗਿੱਪੀ ਗਰੇਵਾਲ। ਸੋ ਫਿਰ ਹੁਣ ਜਨਾਬ ਆਲ ਦਾ ਬੈਸਟ ਗਿੱਪੀ ਗਰੇਵਾਲ ਨੂੰ ਤੇ ਸਾਰੀ ਟੀਮ ਨੂੰ, ਤੇ 28 ਫਰਵਰੀ ਨੂੰ ਫਿਲਮ ਦੇਖ ਕੇ ਦੱਸਾਂਗੇ ਕਿ ਆਖਰ ਇਹ ਸੰਧੂ ਕਿਹੋ ਜਿਹਾ ਸੀ।
ਬਾਲੀਵੁੱਡ ਜੰਕਸ਼ਨ ਦੇ ਵਿੱਚ ਹੁਣ ਗੱਲ ਕਰਦੇ ਹਾਂ ਆਪਾਂ 24 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੱਚੇ ਆਸ਼ਕਾਂ ਪੱਲੇ ਬਸ ਸਬਰੇ ਹੁੰਦਾ। ਇਸ ਫਿਲਮ ਦੀ ਲੀਡ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਜੀ ਆ 3 ਦਿਨ ਤੋਂ ਮੈਨੂੰ ਮਿਸ ਕੀਤਾ। ਉਹ ਤੈਨੂੰ ਕੋਈ 3 ਦਿਨ ਹੋ ਗਏ, ਕਮਾਲ ਆ ਯਾਰ। ਆ 2 ਦਿਨ ਮੈਂ ਹੋਰ ਨਾ ਆਉਂਦੀ ਨਾ ਤਾਂ ਬਿੱਲੀ ਵਾਂਗੂ ਸ਼ਕਲ ਕਰ ਲੈਣੀ ਸੀ। ਤੇ ਫਿਲਮ ਕਾਫੀ ਦੇਰ ਤੋਂ ਚਰਚਾ ਦੇ ਵਿੱਚ ਆ ਕਿਉਂਕਿ ਦੋਨਾਂ ਦੀ ਫੈਨ ਫੋਲੋਇੰਗ ਯੰਗਸਟਰਸ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਆ। ਤੇ ਸੋਨਮ ਬਾਜਵਾ ਵੀ ਪੀਕ ਤੇ ਚੱਲ ਰਹੇ ਨੇ ਅੱਜ ਕੱਲ, ਤੇ ਗੱਲ ਕਰ ਲਈਏ ਆਪਾਂ ਪਰਮੀਸ਼ ਵਰਮਾ ਦੀ, ਉਹ ਵੀ ਪੀਕ ਤੇ ਚੱਲ ਰਹੇ ਨੇ। ਸੋ ਦੋਵੇਂ ਵੱਡੇ ਸਟਾਰ ਇਕੱਠੇ ਕੰਮ ਕਰ ਰਹੇ ਨੇ ਤੇ ਫਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ। ਇੱਕ ਰੋਮਾਂਟਿਕ ਸਟੋਰੀ ਲੱਗ ਰਹੀ ਹੈ, ਨਜ਼ਰ ਆ ਰਹੀ ਹੈ ਕਿ ਇੱਕ ਰੋਮਾਂਟਿਕ ਸਟੋਰੀ ਇਹਨਾਂ ਦੋਨਾਂ ਦੇ ਦੁਆਰਾ। ਮੇਰਾ ਜਮਾਂ ਜੀ ਨਹੀਂ ਲੱਗਿਆ, ਤੇਰਾ ਮੇਰਾ ਰਿਸ਼ਤਾ ਨਾ ਦਿਨ ਤੇ ਰਾਤ ਵਰਗਾ, ਤੂੰ ਮੇਰੇ ਮੂਰੇ ਮੈਂ ਤੇਰੇ ਮੂਰੇ। ਤੇਰੀਆਂ ਆਹੀ ਗੱਲਾਂ ਮੈਨੂੰ ਠੱਗ ਲੈਂਦੀਆਂ। ਜਿਹਦੇ ਵਿੱਚ ਕੰਮ ਕੀਤਾ ਗਿਆ ਤੇ ਸਾਨੂੰ ਦੇਖਣ ਨੂੰ ਮਿਲਣੀ ਹੈ ਜਨਾਬ। ਤੇ ਫਿਲਮ ਦਾ ਟਾਈਟਲ ਟਰੈਕ ਜਿੰਦੇ ਮੇਰੀਏ 14 ਜਨਵਰੀ ਨੂੰ ਸਾਡੇ ਸਾਹਮਣੇ ਆਇਆ ਹੈ ਤੇ ਟਰੈਕ ਬੜਾ ਸ਼ਾਨਦਾਰ ਹੈ ਤੇ ਫਿਲਮ ਦੇ ਲਈ ਉਤਸੁਕਤਾ ਹੋਰ ਜ਼ਿਆਦਾ ਵਧਾ ਦਿੱਤੀ ਹੈ ਬਿਕੋਜ਼ ਟਰੈਕ ਦੇ ਵਿੱਚ ਪਰਮੀਸ਼ ਵਰਮਾ ਦੀ ਐਕਟਿੰਗ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਬਿਹਤਰ ਸਾਨੂੰ ਨਜ਼ਰ ਆ ਰਹੀ ਹੈ। ਰਹਿਮਤ ਤੂੰ ਤਾਂ ਇੱਕ ਜਣੇ ਨੂੰ ਚੁਣ ਲਿਆ, ਪਰ ਹੁਣ ਮੇਰੇ ਕੋਲ ਚੁਣਨ ਲਈ ਇਸ ਜ਼ਿੰਦਗੀ 'ਚ ਕੁਝ ਨਹੀਂ ਬਚਿਆ। ਸੋ ਟਰੈਕ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਗਾਇਆ ਹੈ ਪ੍ਰਭ ਗਿੱਲ। ਰੋਮਾਂਟਿਕ ਟਰੈਕ, ਸੈਡ ਰੋਮਾਂਟਿਕ ਗਾਉਣ ਦੇ ਲਈ ਜਾਣੇ ਜਾਂਦੇ ਨੇ ਤੇ ਸੁਖ ਸੋਹਲ ਨੇ ਇਸ ਗਾਣੇ ਨੂੰ ਲਿਖਿਆ ਹੈ ਤੇ ਬੜੇ ਸੋਹਣੇ ਸ਼ਬਦ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਲਿਖੇ ਨੇ। ਜਾਨ ਸੂਲੀ ਤੇ ਟੰਗੀ ਐ ਕਿਉਂ ਆਪਣੇ ਚਾਵਾਂ ਦੀ, ਉਹਨੂੰ ਕੋਈ ਫਿਕਰ ਨਹੀਂ ਤੇਰੇ ਮੁੱਕਦੇ ਸਾਵਾਂ ਦੀ। ਤੇ ਡੀਜੇ ਸਟ੍ਰਿੰਗ ਦਾ ਇਸ ਦੇ ਵਿੱਚ 뮤직 ਹੈ। ਸੋ ਕਾਫੀ ਅੱਛਾ ਕੰਬੀਨੇਸ਼ਨ ਇਸ ਗਾਣੇ ਦੇ ਵਿੱਚ ਲੱਗ ਰਿਹਾ ਤੇ ਆਰਟਿਸਟਾਂ ਨੇ ਵੀ ਅੱਛਾ ਕੰਮ ਕੀਤਾ। ਇਸ ਦੇ ਵਿੱਚ ਮਲਕੀਤ ਰੌਣੀ ਵੀ ਨਜ਼ਰ ਆ ਰਹੇ ਨੇ। ਤੂੰ ਕਮਲੀ ਹੋ ਗਈ ਪਿਆਰਾਂ ਦੇ ਵਿੱਚ, ਉਹਦੇ ਪਿਆਰ ਹਜ਼ਾਰਾਂ ਦੇ ਵਿੱਚ। ਕਮਲੀ ਹੋ ਗਈ ਪਿਆਰਾਂ ਦੇ ਵਿੱਚ, ਉਹਦੇ ਪਿਆਰ ਹਜ਼ਾਰਾਂ ਦੇ ਵਿੱਚ। ਤੂੰ ਰਾਵੀ ਉਹੀ ਚੁਣਿਆ ਜੋ ਸੁਪਨਾ ਏ ਤੂੰ ਬੁਣਿਆ, ਉੱਥੇ ਨਾ ਹੋਰ ਕਿਸੇ ਆਉਣਾ। ਜਿਹੜੇ ਕਿ ਆਲਮੋਸਟ ਹਰ ਇੱਕ ਪੰਜਾਬੀ ਫਿਲਮ ਦੀ ਸ਼ਾਨ ਹੁੰਦੇ ਆ ਜੀ। ਸੋ ਓਵਰਆਲ ਗੱਲ ਕਰੀਏ ਤਾਂ ਫਿਲਮ ਦੀ ਉਤਸੁਕਤਾ ਫਿਲਮ ਦੇ ਗਾਣੇ ਵਧਾ ਰਹੇ ਨੇ। ਜਿੰਦੇ ਮੇਰੀ ਇਹ ਕਹਿ ਲਓ ਜਾਂ ਤੇਰੇ ਬਿਨ ਗਾਣਾ ਵੀ ਆਇਆ ਹੈ ਇਸੇ ਫਿਲਮ ਦਾ। ਜ਼ਿੰਦਗੀ ਦਾ ਸਫ਼ਰ ਹੋ ਗਿਆ ਆਸਾਨ ਵੇ, ਮਿਲਿਆ ਤੂੰ ਤੇ ਪਈ ਜਾਨ ਵਿੱਚ ਜਾਨ ਵੇ। ਸੋ ਫਿਲਮ ਦੀ ਉਤਸੁਕਤਾ ਨੂੰ ਇਹ ਦੋਵੇਂ ਗਾਣੇ ਕਾਫੀ ਵਧਾ ਰਹੇ ਨੇ ਤੇ ਜਿਹੜੇ ਫੈਨਸ ਨੇ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੇ, ਉਹਨਾਂ ਨੂੰ 24 ਜਨਵਰੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਡੈਫੀਨੇਟਲੀ ਹੋਣਾ ਹੈ ਤਾਂ ਕਿ ਉਹ ਉਹਨਾਂ ਦੋਨਾਂ ਜਾਣਿਆਂ ਦੀ ਇਸ ਫਿਲਮ ਨੂੰ ਦੇਖ ਸਕਣ, ਦੋਨਾਂ ਦੀ ਕੈਮਿਸਟਰੀ ਨੂੰ ਦੇਖ ਸਕਣ। ਤੇ ਗਾਣਿਆਂ ਦੇ ਵਿੱਚ ਦੋਨਾਂ ਦੀ ਕੈਮਿਸਟਰੀ ਕਾਫੀ ਅੱਛੀ ਨਜ਼ਰ ਆ ਰਹੀ ਹੈ ਤੇ ਦੋਵੇਂ ਕਾਫੀ ਅੱਛੇ ਇੱਕ ਦੂਜੇ ਦੇ ਨਾਲ ਲੱਗ ਵੀ ਰਹੇ ਨੇ। ਸੋ ਲੈਟਸ ਸੀ ਹੁਣ ਫਿਲਮ ਕਿੱਦਾਂ ਦੀ ਹੋਵੇਗੀ। 24 ਜਨਵਰੀ ਥੋੜੇ ਦਿਨ ਰਹਿ ਗਏ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਫਿਲਹਾਲ ਫਿਲਮ ਦੇ ਗਾਣੇ ਫਿਲਮ ਦੀ ਹਾਈਪ ਨੂੰ ਕਾਫੀ ਜ਼ਿਆਦਾ ਵਧਾ ਰਹੇ ਨੇ। ਜੇ ਤੁਸੀਂ ਨਹੀਂ ਸੁਣੇ, ਤੇਰੇ ਬਿਨ ਤੇ ਜਿੰਦੇ ਮੇਰੀ YouTube ਤੇ ਅਵੇਲੇਬਲ ਨੇ, ਤੁਸੀਂ ਸੁਣ ਸਕਦੇ ਹੋ। ਤੇ ਥੋੜਾ ਜਿਹਾ ਹਿੱਸਾ ਮੈਂ ਵੀ ਸੁਣਾ ਦਿੰਦਾ। ਹੰਝੂਆਂ ਨੇੜੇ ਨਾ ਅੱਖੀਆਂ ਵਿੱਚ ਤੂੰ ਏ, ਤੇਰੇ ਬਿਨ ਹਾਏ ਮਰ ਹੀ ਨਾ ਜਾਈਏ। ਤੇਰੇ ਯਾਰ ਨਜ਼ਰ ਨਹੀਂ ਆਉਣਾ, ਪੱਲੇ ਪੈ ਜੂ ਫਿਰ ਪਛਤਾਉਣਾ। ਸਹਿ ਹੋਣੀਆਂ ਨੀ ਬੇਰੁਖੀਆਂ, ਜਦ ਸਦਰਾਂ ਦਿਲ ਵਿੱਚ ਮੁੱਕੀਆਂ। ਕਦੇ ਕੋਈ ਲੱਗਣਾ ਨਹੀਂ ਸੋਹਣਾ। ਬਾਲੀਵੁੱਡ ਜੰਕਸ਼ਨ ਦੇ ਵਿੱਚ ਆਪਾਂ ਹੁਣ ਗੱਲ ਕਰਦੇ ਹਾਂ ਜੀ ਇੱਕ ਹੋਰ ਖਾਸ ਗਾਣੇ ਦੀ, ਜੋ ਕਿ 10 ਜਨਵਰੀ ਨੂੰ ਆਇਆ ਹੈ ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਉਸ ਗਾਣੇ ਦਾ ਇੱਕ ਆਪਾਂ ਹਲਕਾ ਜਿਹਾ ਰਿਵਿਊ ਕਰ ਲੈਂਦੇ ਹਾਂ। ਗਾਣੇ ਨੂੰ ਗਾਇਆ ਹੈ ਗੁਰਨਾਮ ਭੁੱਲਰ ਨੇ ਤੇ ਗਾਣੇ ਦਾ ਟਾਈਟਲ ਨਾਮ ਹੈ ਜੀ ਝਾਂਜਰਾਂ। ਸੋ ਗਾਣਾ ਕਾਫੀ ਅੱਛਾ ਹੈ, ਕਾਫੀ ਸੋਹਣਾ ਹੈ ਤੇ ਗਾਣੇ ਨੂੰ ਲਿਖਿਆ ਹੈ ਵਿੱਕੀ ਧਾਲੀਵਾਲ ਨੇ। ਸੋ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਗੁਰਨਾਮ ਭੁੱਲਰ ਨੂੰ ਗੁਰਨਾਮ ਭੁੱਲਰ ਬਣਾਉਣ ਦੇ ਲਈ ਵਿੱਕੀ ਧਾਲੀਵਾਲ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਤੇ ਜਸ ਰੈਕਡ, ਇਹ ਤਿਕੜੀ ਬਹੁਤ ਪੁਰਾਣੀ ਹੈ ਜੀ ਕਿਉਂਕਿ ਗਾਣਾ ਆਇਆ ਸੀ ਨਾ ਡਾਇਮੰਡ, ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਹੈ ਝਾਂਜਰ ਪਾ ਦਾਂਗੇ। ਸੋ ਮਤਲਬ YouTube ਤੋਂ ਕਰੋੜਾਂ ਰੁਪਏ ਕਮਾਉਣ ਵਾਲਾ ਇਹ ਗਾਣਾ ਜਸ ਰਿਕਾਰਡ ਤੋਂ ਹੀ ਆਇਆ ਸੀ। ਵਿੱਕੀ ਧਾਲੀਵਾਲ ਨੇ ਲਿਖਿਆ ਸੀ ਤੇ ਗੁਰਨਾਮ ਭੁੱਲਰ ਨੇ ਗਾਇਆ ਸੀ, ਜਿਸ ਤੋਂ ਬਾਅਦ ਗੁਰਨਾਮ ਭੁੱਲਰ ਰਾਤੋਂ ਰਾਤ ਸਟਾਰ ਬਣ ਗਏ। ਸੁਪਰ ਡੁਪਰ ਹਿੱਟ ਇਹ ਗਾਣਾ ਹੋਇਆ। ਇੰਨੀ ਕਮਾਈ ਤਾਂ ਪੰਜਾਬੀ ਫਿਲਮਾਂ ਨਹੀਂ ਕਰਦੀਆਂ ਜਿੰਨੀ ਕਮਾਈ ਇਹ ਗਾਣਾ ਕਰ ਗਿਆ ਸੀ। ਸੋ ਹੁਣ ਇਹੀ ਜਿਹੜੀ ਤਿਕੜੀ ਹੈ ਇਹ ਦੁਬਾਰਾ ਆਈ ਹੈ, ਯਾਨੀ ਕਿ ਜਸ ਰਿਕਾਰਡ ਵੱਲੋਂ ਗਾਣਾ ਆਇਆ ਹੈ ਕਿਉਂਕਿ ਜਸ ਰਿਕਾਰਡ ਦੇ ਨਾਲ ਗੁਰਨਾਮ ਭੁੱਲਰ ਕੰਮ ਕਰਦੇ ਨੇ। ਗੋਰੀਏ ਰਵਾ ਕੇ ਤੈਨੂੰ ਫੁੱਲ ਜੱਟ ਤੇ ਲੈ ਜੂਗਾ ਰਸੌਲੀ ਵਿੱਕੀ ਧਾਲੀਵਾਲ ਨੀ।
ਰਸੌਲੀ ਪਿੰਡ ਤੋਂ ਬਿਲੋਂਗ ਕਰਦੇ ਨੇ ਤੇ ਇਸ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਆਪਣੇ ਪਿੰਡ ਦਾ, ਕਰਨਾ ਵੀ ਚਾਹੀਦਾ ਜੀ। ਸੋ ਵਿੱਕੀ ਧਾਲੀਵਾਲ ਨੇ ਗਾਣਾ ਲਿਖਿਆ, ਮੈਨੂੰ ਲੱਗਦਾ ਕਾਫੀ ਜ਼ਿਆਦਾ ਉਹਨਾਂ ਦੀ ਬੌਂਡਿੰਗ ਬਣ ਗਈ ਆ ਤੇ ਗਾਣੇ ਦੀ ਸ਼ਬਦਾਵਲੀ ਬੜੀ ਸੋਹਣੀ ਆ। ਤੇ ਵਿੱਕੀ ਧਾਲੀਵਾਲ ਦਾ ਇੱਕ ਆਪਣਾ ਜੀ ਵੱਖਰਾ ਜਿਹੀ ਸਟਾਈਲ ਹੈ। ਤੇ ਗਾਣੇ ਦੀ ਵੀਡੀਓ ਦੀ ਮੈਂ ਗੱਲ ਕਰਾਂ ਤਾਂ ਗਾਣੇ ਦੀ ਵੀਡੀਓ ਅਰਬਨ ਲੁੱਕ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ YouTube ਤੇ, ਜੇ ਨਹੀਂ ਦੇਖੀ ਤੁਸੀਂ ਦੇਖ ਸਕਦੇ ਹੋ। ਤੇ ਅੱਛੀ ਵੀਡੀਓ ਬਣਾਈ ਹੈ ਜੀ ਸੁਖ ਸੰਘੇੜਾ ਵੱਲੋਂ, ਅੱਛਾ ਜਿਹੜੀ ਕਿ ਪ੍ਰੈਜੈਂਟੇਸ਼ਨ ਹੈ ਉਸ ਵੀਡੀਓ ਨੂੰ ਦਿੱਤੀ ਗਈ ਹੈ। ਸੋ ਗਾਣਾ ਤੁਸੀਂ ਜ਼ਰੂਰ ਸੁਣਿਓ। ਝਾਂਜਰਾਂ ਵੈਸੇ ਤੁਸੀਂ ਸੁਣ ਵੀ ਲਿਆ ਹੋਣਾ, ਜੇ ਨਹੀਂ ਸੁਣਿਆ ਤਾਂ ਜ਼ਰੂਰ ਸੁਣਿਓ। ਥੋੜਾ ਜਿਹਾ ਮੈਂ ਵੀ ਸੁਣਾ ਦਿੰਦਾ ਤੁਹਾਨੂੰ, ਕਿਉਂਕਿ ਇਹ ਗਾਣਾ ਮੈਨੂੰ ਬਹੁਤ ਵਧੀਆ ਲੱਗਿਆ। ਤੇ ਇੱਕ ਵਾਰ ਫੇਰ ਤੋਂ ਇਹ ਤਿਕੜੀ ਨੇ ਕਮਾਲ ਕੀਤੀ ਆ, ਜਸ ਰਿਕਾਰਡ, ਗੁਰਨਾਮ ਭੁੱਲਰ ਤੇ ਵਿੱਕੀ ਧਾਲੀਵਾਲ। ਸੋ ਸਾਡੇ ਵੱਲੋਂ ਦੁਆਵਾਂ ਕਿ ਇਦਾਂ ਹੀ ਇਹ ਵਧੀਆ ਵਧੀਆ ਕੰਮ ਕਰਦੇ ਰਹਿਣ ਤੇ ਇਦਾਂ ਦੇ ਘੈਂਟ ਸੋਹਣੇ ਸੋਹਣੇ ਗਾਣੇ ਸਾਨੂੰ ਦਿੰਦੇ ਰਹਿਣ। ਗਾਣਾ ਨਹੀਂ ਸੁਣਿਆ ਤਾਂ ਆ ਸੁਣ ਲਓ। ਸੋ ਹੁਣ ਗੱਲ ਕਰਦੇ ਹਾਂ ਜਨਾਬ ਬਾਲੀਵੁੱਡ ਜੰਕਸ਼ਨ ਦੇ ਵਿੱਚ ਇੱਕ ਹੋਰ ਫਿਲਮ ਦੇ ਗਾਣੇ ਦੀ, ਜਿਹੜੀ ਕਿ ਫਿਲਮ ਤਾਂ 14 ਫਰਵਰੀ ਨੂੰ ਰਿਲੀਜ਼ ਹੋਣੀ ਆ ਵੈਲੈਂਟਾਈਨ ਡੇ ਦੇ ਮੌਕੇ ਤੇ, ਪਰ ਉਹਦਾ ਗਾਣਾ ਕਬੂਲੇ 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 ਕਾਫੀ ਜ਼ਿਆਦਾ ਫਿਲਮ ਨੂੰ ਹਾਈਪ ਦੇ ਰਿਹਾ ਹੈ। ਅੱਜ ਕੱਲ੍ਹ ਫਿਲਮ ਮੇਕਰਸ ਦੇ ਵੱਲੋਂ ਫਿਲਮ ਨੂੰ ਹਾਈਪ ਦੇਣ ਲਈ ਪਹਿਲਾਂ ਫਿਲਮ ਦੇ ਗਾਣਿਆਂ ਨੂੰ ਕਾਫੀ ਵੱਡੇ ਲੈਵਲ ਤੇ ਲਾਂਚ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਕਾਫੀ ਜ਼ਿਆਦਾ ਪਬਲਿਸਿਟੀ ਵੀ ਕੀਤੀ ਜਾਂਦੀ ਹੈ ਤਾਂ ਕਿ ਫਿਲਮ ਦੀ ਹਾਈਪ ਬਣ ਜਾਵੇ। ਤੇ ਵਾਕਈ ਗਾਣੇ ਫਿਲਮ ਨੂੰ ਹਾਈਪ ਦੇਣ ਦੇ ਵਿੱਚ ਕਾਮਯਾਬ ਵੀ ਰਹਿੰਦੇ ਆ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਸੋ ਕਬੂਲ ਆ ਗਾਣਾ ਆਇਆ ਹੈ ਹੁਣ ਫਿਲਮ ਸੁਫਨਾ ਤੋਂ, ਤੇ ਸੁਫਨਾ ਫਿਲਮ ਕਿਹਦੀ ਹੈ ਜੀ? ਤੂੰ ਨਾ ਨਿੰਬੂ ਤੇ ਸ਼ਹਿਦ ਰਲਾ ਕੇ ਲਾਇਆ ਕਰ ਮੂੰਹ ਤੇ, ਚੰਗਾ ਹੁੰਦਾ। ਸੋ ਐਮੀ ਵਿਰਕ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਜਨਾਬ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਪੰਜਾਬੀ ਫਿਲਮਾਂ ਦੇ ਫਿਲਹਾਲ ਦਾ ਜਿਹੜਾ ਦੌਰ ਚੱਲ ਰਿਹਾ ਸੁਪਰ ਡੁਪਰ ਹਿੱਟ ਜਗਦੀਪ ਸਿੱਧੂ ਹੋਣਾ ਨੇ। ਸੋ ਰੋਮਾਂਟਿਕ ਲਿਖਣ ਦੇ ਲਈ ਜਾਣੇ ਜਾਂਦੇ ਆ, ਰੋਮਾਂਟਿਕ ਕਾਮੇਡੀ ਵੀ ਉਹਨਾਂ ਨੇ ਲਿਖੀ ਹੈ ਜੀ, ਜਿਹਦੀ ਐਗਜ਼ਾਮਪਲ ਛੜਾ ਸਾਡੇ ਕੋਲ ਹੈ। ਤੇ ਉਸ ਤੋਂ ਪਹਿਲਾਂ ਇੱਕ ਬੜੀ ਜ਼ਬਰਦਸਤ ਰੋਮਾਂਟਿਕ ਮੂਵੀ ਜਿਹਦਾ ਮੈਂ ਜ਼ਿਕਰ ਹਮੇਸ਼ਾ ਕਰਦਾ ਹਾਂ, ਉਹ ਕਿਸਮਤ ਉਹਨਾਂ ਨੇ ਲਿਖੀ ਹੈ ਤੇ ਸੁਪਰ ਡੁਪਰ ਹਿੱਟ ਰਹੀ ਜਨਾਬ। ਸੋ ਹੁਣ ਉਹ ਜਿਹੜੀ ਫਿਲਮ ਲੈ ਕੇ ਆ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣੀ ਆ ਤੇ ਕਬੂਲ ਆ ਗਾਣਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਹੋਇਆ ਏ ਤੇ ਹੈਸ਼ਮਤ ਤੇ ਸੁਲਤਾਨਾ ਨੇ ਇਸ ਗਾਣੇ ਨੂੰ ਗਾਇਆ ਏ ਤੇ ਇਸ ਗਾਣੇ ਨੂੰ ਲਿਰਿਕਸ ਦਿੱਤੇ ਆ ਜੀ ਜਾਨੀ ਨੇ। ਤੇ ਜਾਨੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਨ ਆਫ ਦਾ ਬੈਸਟ, ਵਨ ਆਫ ਦਾ ਹਾਈਐਸਟ ਪੇਡ, ਮੈਂ ਹਮੇਸ਼ਾ ਕਹਿਣਾ ਹੁੰਦਾ, ਇੱਕ ਵਾਰ ਇੰਟਰਵਿਊ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਕਿਹਾ ਸੀ ਕਿ ਸਾਡੇ ਗਾਣੇ ਮਹਿੰਗੇ ਹੁੰਦੇ ਆ। ਸੋ ਇਸ ਗੱਲ 'ਚ ਕੋਈ ਸ਼ੱਕ ਵੀ ਨਹੀਂ, ਹੀ ਇਜ਼ ਦਾ ਹਾਈਐਸਟ ਪੇਡ ਰਾਈਟਰ ਸਾਡੀ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ। ਸੋ ਜਾਨੀ ਨੇ ਇਸ ਗਾਣੇ ਦੇ ਬੋਲ ਲਿਖੇ ਨੇ ਤੇ ਜਾਨੀ ਵੀ ਕਿਆ ਬਾਤ ਹੈ, ਕਮਾਲ ਲਿਖਦੇ ਆ, ਮੇਰਾ ਸਲੂਟ ਆ ਜਾਨੀ ਵੀਰੇ ਨੂੰ। ਸੋ ਬੀ ਪ੍ਰੈਕ ਦਾ ਮਿਊਜ਼ਿਕ ਤੇ ਹੈਸ਼ਮਤ ਸੁਲਤਾਨਾ ਨੇ ਇਹ ਗਾਣਾ ਗਾਇਆ ਹੈ। ਗਾਣਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈਗਾ ਹੈ ਤੇ ਬਾਕੀ ਜਿੱਦਾਂ ਦਾ ਗਾਣਾ ਹੈ ਇੱਦਾਂ ਦੀ ਹੀ ਮੈਨੂੰ ਲੱਗਦਾ ਦਿਲ ਨੂੰ ਛੂਹ ਜਾਣ ਵਾਲੀ ਫਿਲਮ ਵੀ ਹੋਵੇਗੀ, ਜੋ ਕਿ ਅਸੀਂ ਜਗਦੀਪ ਸਿੱਧੂ ਤੋਂ ਆਸ ਤੇ ਉਮੀਦ ਵੀ ਰੱਖਦੇ ਹਾਂ। ਤੇ ਬਾਕੀ 14 ਫਰਵਰੀ 'ਚ ਹੁਣ ਸਿਰਫ ਮਹੀਨਾ ਕੁ ਰਹਿ ਗਿਆ, ਕੋਈ ਜ਼ਿਆਦਾ ਦੂਰ ਨਹੀਂ ਹੈਗੀ। ਤੇ ਫਿਰ 14 ਫਰਵਰੀ ਨੂੰ ਦੇਖਦੇ ਆ ਕਿ ਵੈਲੈਂਟਾਈਨ ਡੇ ਦੇ ਮੌਕੇ ਤੇ ਇਹ ਫਿਲਮ ਕਿੰਨਾ ਕੁ ਸਾਨੂੰ ਪਿਆਰ ਦੇ ਗਲਿਆਰਿਆਂ ਦੇ ਵਿੱਚ ਲੈ ਕੇ ਜਾਂਦੀ ਹੈ, ਕਿੰਨਾ ਕੁ ਰੋਮਾਂਟਿਕ ਸਾਨੂੰ ਕਰਦੀ ਹੈ, ਕਿੰਨੇ ਕੁ ਰੋਮਾਂਟਿਕ ਖਿਆਲਾਂ ਦੇ ਵਿੱਚ ਸਾਨੂੰ ਲੈ ਕੇ ਜਾਂਦੀ ਹੈ। ਕਿਉਂਕਿ ਜਗਦੀਪ ਸਿੱਧੂ ਨੇ ਇਹ ਡੇਟ 14 ਫਰਵਰੀ ਇਸੇ ਕਰਕੇ ਚੁਣੀ ਹੈ ਕਿਉਂਕਿ ਉਹਨਾਂ ਨੂੰ ਪਤਾ ਮੇਰਾ ਕਨਸੈਪਟ ਤੇ ਦਿਨ ਦੋਵੇਂ ਮੇਲ ਖਾਂਦੇ ਨੇ। ਸੋ ਆਲ ਦਾ ਬੈਸਟ ਟੂ ਜਗਦੀਪ ਸਿੱਧੂ। ਕਬੂਲ ਆ ਗਾਣਾ ਕਾਫੀ ਅੱਛਾ ਲੱਗਿਆ, ਮੈਨੂੰ ਬੜਾ ਅੱਛਾ ਲੱਗਿਆ ਕਿਉਂਕਿ ਬੜਾ ਰੋਮਾਂਟਿਕ ਜਿਹਾ ਫੀਲ ਦਿੰਦਾ ਹੈ ਤੇ ਨੌਜਵਾਨਾਂ ਨੂੰ ਤਾਂ ਫਿਰ ਰੋਮਾਂਟਿਕ ਫੀਲ ਇਸੇ ਉਮਰ 'ਚ ਆਉਣਾ, ਹੋਰ ਜਨਾਬ ਕਦੋਂ ਆਉਣਾ ਹੈ। ਸੋ ਗਾਣਾ ਨਹੀਂ ਸੁਣਿਆ ਤੇ ਸੁਣੋ ਜਨਾਬ, ਕਬੂਲ ਹੈ। प्यार तेरा करे मजबूर सनम, वफा दी ते गल बड़ी